ਦਾ ਧੱਕਾ ਸਟੇਟ ਨੂੰ ਪੰਜਾਬੀਆਂ ਨੇ ਦੇਣਾ ਸੀ ਉਹ ਨਹੀਂ ਦੇ ਸਕੇ ਔਰ ਉਹਦੀ ਵਜ੍ਹਾ ਹੈ ਉਹ ਵੱਡਾ ਡਿਵਾਈਡ ਜਿਹੜਾ ਇਹਨਾਂ ਸਾਡੇ ਪੰਜਾਬੀਆਂ ਦੇ ਅੰਦਰ ਹੈ। ਇਹ ਬਦਕਿਸਮਤੀ ਹੈ ਕਿ ਬਹੁਤ ਸਾਰੇ ਸਾਡੇ ਲੋਕ ਜਿਹੜੇ ਨੇ ਲੀਡਰਸ਼ਿਪ ਹੈ ਸਾਡੀ ਪੰਜਾਬ ਦੀ ਉਹਨਾਂ ਦੇ ਆਪਣੇ ਘਰਾਂ 'ਚ ਬੋਲੀ ਨਹੀਂ ਬੋਲੀ ਜਾਂਦੀ ਤੇ ਉਹ ਫਿਰ ਇਹ ਕਿ ਆਪਾਂ ਜਾ ਕੇ ਬਾਹਰ ਕੀ ਰੋਲਾ ਪਾਵਾਂਗੇ ਜਦੋਂ ਆਪਾਂ ਨਹੀਂ ਠੀਕ ਗੱਲ ਹੈ। ਲੇਕਿਨ ਇਹ ਹੈ ਕਿ ਜਿਹੜੀ ਜਦੋਜਹਿਦ ਹੈ ਨਾ, ਅਗਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਜਦੋਂ ਇਹ ਸ਼ੌਕਤ ਇਸਲਾਮ ਦਾ ਵੱਡਾ ਪ੍ਰੋਜੈਕਟ ਆਇਆ ਤੇ ਉਹਨੂੰ ਧੱਕਾ ਪੰਜਾਬ ਨਹੀਂ ਦਿੱਤਾ। ਭੁੱਟੋ ਸਾਹਿਬ ਕਿੱਥੋਂ ਨਹੀਂ ਜਿੱਤ ਸਕਦੇ ਸਨ, ਪੰਜਾਬ ਨੇ ਉਹਨਾਂ ਨੂੰ ਉੱਤੇ ਤੱਕ ਲੈ ਗਿਆ। ਗੋ ਕਿ ਉਹਨਾਂ ਨੇ ਉਸ ਤੋਂ ਬਾਅਦ ਉਹ ਨਹੀਂ ਕੀਤਾ, ਉਹਦੇ ਤੇ ਅਸੀਂ ਗੱਲ ਕਰ ਸਕਦੇ ਹਾਂ ਉਹਦੀ ਕੀ ਵਜੂਹਾਤ ਹੈ। ਲੇਕਿਨ ਪੰਜਾਬ ਨੇ ਜਿਹੜਾ ਹੈਗਾ ਇਹ ਹਲੇ ਵੀ ਹੈ ਨਵਾਜ਼ ਸ਼ਰੀਫ ਦੇ ਨਾਲ ਪੰਜਾਬ ਖਲੋਤਾ ਰਿਹਾ ਇਮਰਾਨ ਖਾਨ ਦੇ ਸਾਰੇ ਧੱਕੇ ਦੇ ਬਾਵਜੂਦ। ਮੇਰਾ ਆਪਣਾ ਇਹ ਖਿਆਲ ਹੈ ਕਿ ਪੋਲੀਟੀਕਲੀ ਤੇ ਲੋਕ ਇੰਨਾ ਕੀ ਕਰ ਸਕਦੇ ਨੇ, ਜਿਹੜਾ ਐਲੀਟ ਹੈਗੀ ਹੈ ਔਰ ਜਿਹੜੇ ਦਾਨਿਸ਼ਵਰ ਹੈਗੇ ਨੇ, ਜਿਹੜਾ ਉਹਨਾਂ ਦਾ ਕਸੂਰ ਹੈਗਾ ਨਾ ਉਹ ਉਹਨਾਂ ਨੂੰ ਪੁਆਇੰਟ ਆਊਟ ਕਰਨਾ ਚਾਹੀਦਾ ਹੈ ਕਿ ਦਾਨਿਸ਼ਵਰਾਂ ਨੇ ਜਿਹੜਾ ਸ਼ਾਇਦ ਨਜਮ ਸਾਹਿਬ ਦੇ ਮਜ਼ਮੂਨ ਸੀ ਕਿ ਤੌੜੀ ਦੀ ਭੁੱਖ ਜਿਹੜੀ ਹੈ ਦੇਖੋ ਨਾ, ਤੌੜੀ ਦੀ ਭੁੱਖ 'ਚ ਅਸੀਂ ਉਰਦੂ ਵੱਲ ਗਏ, ਉਰਦੂ ਤੋਂ ਅੰਗਰੇਜ਼ੀ ਵੱਲ ਗਏ। ਹਾਲਾਂਕਿ ਲਾਈਟਰ ਨੇ 1882 ਜਦੋਂ ਰਿਪੋਰਟ ਲਿਖੀ ਉਹਦੇ 'ਚ ਕਿਹਾ ਕਿ ਅੱਜ ਤੁਸੀਂ ਨੌਕਰੀ ਵਾਸਤੇ ਇਹਨਾਂ ਨੂੰ ਕਹਿ ਰਹੇ ਹੋ ਉਰਦੂ ਪੜ੍ਹਨ, ਕੱਲ੍ਹ ਨੂੰ ਕੋਈ ਹੋਰ ਜ਼ਬਾਨ ਆਏਗੀ ਤੇ ਉਹ ਪੜ੍ਹਨਗੇ। ਔਰ ਅੱਜ ਹੋ ਰਿਹਾ ਉਰਦੂ ਵਾਲੇ ਕਰਾਚੀਓ ਕੀ ਖਬਰ ਆਈ ਕਿ ਉਹਨਾਂ ਨੂੰ ਉਰਦੂ ਬੋਲਣ ਤੇ ਮੂੰਹ ਕਾਲਾ ਕਰਤਾ, ਫਿਰ ਚੀਕਾਂ ਮਾਰੀਆਂ ਸਾਰੇ। ਉਹ ਚੀਕਾਂ ਨੂੰ ਮਾਰ ਦਿਓ ਆਪਣੇ ਅੰਦਰ, ਦੇਖੋ ਤੁਸੀਂ ਜ਼ਬਾਨ ਨੂੰ ਨੌਕਰੀ ਨਾਲ ਜੋੜਤਾ, ਤੁਸੀਂ ਜ਼ਬਾਨ ਨੂੰ ਤੁਸੀਂ ਇਲਮ ਦੇ ਨਾਲ ਜੋੜਨ ਦੇ ਬਜਾਏ ਇਹਨਾਂ ਚੀਜ਼ਾਂ ਨੂੰ ਤਾਲੀਮ ਕਾਰੋਬਾਰ ਬਣਾ ਦਿੱਤੀ ਹੈ ਤੁਸੀਂ। ਫਿਰ ਕਹਿੰਦੇ ਹੋ ਇਲਮ ਨਹੀਂ ਰਿਹਾ, ਇਲਮ ਕਿੱਥੇ ਰਹਿਣਾ ਹੈਗਾ। ਤੁਸੀਂ ਇਸ ਸਾਰੀ ਪ੍ਰਾਈਵੇਟਾਈਜੇਸ਼ਨ ਜਿਹੜੀ ਸੋ ਕਾਲਡ ਹੋਈ ਹੈ ਉਹ ਸੋ ਕਾਲਡ ਉਹਦੇ ਨਾਲ ਆਮ ਆਦਮੀ ਜਿਹੜਾ ਹੈਗਾ ਉਹਦਾ ਤਾਲੀਮ ਨਾਲ ਕੋਈ ਤਾਲੁਕ ਨਹੀਂ। ਔਰ ਜਿਹੜੇ ਪੜ੍ਹੇ ਲਿਖੇ ਜਿਹੜੇ ਇਸ਼ਰਾਫੀਆ ਦੇ ਸਕੂਲ ਨੇ ਉਹਨਾਂ ਦੇ ਮੁੰਡੇ ਕਹਿੰਦੇ ਨੇ ਕਿ ਡਿਗਰੀ ਹੈ, ਡਿਗਰੀ ਇਹਦੀ ਕੋਈ ਇਹਦਾ ਇਲਮ ਦੇ ਨਾਲ ਤਾਲੁਕ ਨਹੀਂ ਹੈਗਾ, ਇਹ ਤਾਲੀਮ ਹੈ ਕੁੱਲ ਸਾਡੇ ਇੱਥੇ। ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ। ਕਾਜ਼ਮੀ ਸਾਹਿਬ ਤੁਸੀਂ ਜਿਹੜਾ ਹੈਗਾ ਨਾ ਜ਼ਰੂਰ ਇਹਨੂੰ ਹਿੱਸਾ ਪਾਓ ਕਿ ਇਹ ਕਿਉਂਕਿ ਤੁਸੀਂ ਕਿਹਾ ਸੀ ਮੈਂ ਜਾਣਾ ਵੀ ਹੈ ਤੇ ਮੈਂ ਕਿਹਾ ਤੁਹਾਡੇ ਕੋਲੋਂ ਗੱਲ ਕਰਾਣੀ ਬੜੀ ਜ਼ਰੂਰੀ ਹੈ। नहीं बहुत शुक्रिया अमीर। और रफीक बबी एक मौजू ये आ गया पहले तो कि दुनिया 'ਚ ਜਿਹੜੀ ਵੰਡ ਹੈ ਨਾ ਲੈਫਟ ਤੇ ਰਾਈਟ ਦੀ, ਇਹ ਅਜ਼ਲ ਤੋਂ ਅਬਦ ਤੱਕ ਰਹਿਣੀ, ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਕਿ ਨਹੀਂ ਹੋ ਸਕਦਾ ਕਿ ਇੱਕ ਤਬਕਾ ਮੁੱਕ ਜਾਏ। ਅਸੀਂ ਗੱਲ ਕਰ ਲਈ ਪਾਰਲੀਮੈਂਟੇਰੀਅਨਸ ਦੀ ਵੀ ਔਰ ਲੈਫਟ ਲਿਬਰਲ ਦੀ ਵੀ ਗੱਲ ਕਿਸੇ ਹੱਦ ਤੱਕ ਅੱਗੇ ਵੀ ਕਰਦੇ ਰਹਿੰਦੇ ਆ। ਜਿਹੜਾ ਮੌਲਵੀਆਂ ਵੱਲੇ ਮੈਨੂੰ ਆਣ ਦਿਓ ਔਰ ਮਜ਼ਹਬੀ ਲੋਕਾਂ ਵੱਲੇ ਆਣ ਦਿਓ ਥੋੜਾ ਜਿਹਾ, ਇਹਨਾਂ ਤੇ ਗੱਲ ਘੱਟ ਹੁੰਦੀ ਹੈ। ਮੈਂ ਕੁਰਾਨੇ ਪਾਕ ਦੀ ਆਇਤ ਮੁਬਾਰਕਾਂ ਨੇ ਦੋ, ਉਹਨਾਂ ਦਾ ਤਰਜਮਾ ਤੁਹਾਨੂੰ ਸੁਣਾਵਾਂ। ਇਹ ਲੁਕਾਈ ਦਾ ਸੁਣਨਾ ਬਹੁਤ ਜ਼ਰੂਰੀ ਹੈ। ਅੱਲਾਹ ਪਾਕ ਫਰਮਾਉਂਦੇ ਨੇ, ਅਸੀਂ ਕੁਰਾਨੇ ਪਾਕ ਦਾ ਪੰਜਾਬੀ ਤਰਜਮਾ ਵੀ ਕਰਾਇਆ ਔਰ ਵੀਰਾਂ ਵਾਸਤੇ ਤੁਹਾਡੇ ਇਸ ਪਲੇਟਫਾਰਮ ਦੇ ਵਾਲੇ ਨਾਲ ਦੱਸ ਦਿਆਂਗੇ ਦਾਰੁਲ ਉਲੂਮ ਵਾਲਿਆਂ ਤਰਜਮਾ ਕੀਤਾ ਹੈ। ਔਰ ਉਹ ਪੰਜਾਬੀ ਤਰਜਮੇ ਵਾਲਾ ਕੁਰਾਨੇ ਪਾਕ ਜਿਹੜਾ ਸਾਡੇ ਮਦਾਰਸ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ ਪੰਜਾਬ ਦੇ। ਔਰ ਜਿਹੜਾ ਖਰੀਦਣਾ ਚਾਹੁੰਦੇ ਨੇ ਉਹ ਦਾਰੁਲ ਉਲੂਮ ਵਾਲਿਆਂ ਕੋਲ ਲੈ ਸਕਦੇ ਨੇ। ਤੇ ਪਹਿਲੀ ਆਇਤ ਤੇ ਅੱਲਾ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਆਸਮਾਨਾਂ ਤੇ ਜ਼ਮੀਨਾਂ ਦਾ ਬਣਨਾ ਤੇ ਤੁਹਾਡੀ ਬੋਲੀਆਂ ਤੇ ਰੰਗਾਂ ਦਾ ਖਿਲਾਰ, ਬੇਸ਼ੱਕ ਇਹਦੇ ਵਿੱਚ ਇਲਮ ਵਾਲਿਆਂ ਵਾਸਤੇ ਨਿਸ਼ਾਨੀਆਂ ਨੇ। ਬਿਲਕੁਲ। ਦੂਜੀ ਆਇਤ ਮੁਬਾਰਕਾ ਹੈ ਤੇ ਅਸੀਂ ਹਰ ਰਸੂਲ ਨੂੰ, ਇਹ ਬੜੀ ਹੋਰ ਜ਼ਿਆਦਾ ਰੈਲੇਵੈਂਟ, ਅੱਲਾਹ ਪਾਕ ਨੇ ਇੱਥੇ ਅਸੂਲ ਤੈਅ ਕਰ ਦਿੱਤਾ ਹੈ ਤੇ ਅਸੀਂ ਹਰ ਰਸੂਲ ਨੂੰ ਉਹਦੀ ਕੌਮ ਦੀ ਜ਼ੁਬਾਨ ਦੇ ਨਾਲ ਘੱਲਿਆ ਤਾਂ ਜੇ ਉਹ ਖੋਲ ਕੇ ਦੱਸ ਦੇਵੇ ਤੇ ਅੱਲਾ ਜਿਹਨੂੰ ਚਾਹਵੇ ਗੁੰਮਰਾਹ ਕਰੇ ਤੇ ਜਿਹਨੂੰ ਚਾਹਵੇ ਹਦਾਇਤ ਦੇਵੇ ਤੇ ਉਹ ਡਾਢਾ ਹਿਕਮਤ ਵਾਲਾ ਹੈ। ਹੁਣ ਤੁਸੀਂ ਦੱਸੋ ਇਸ ਤੋਂ ਵਾਜ਼ੇ ਔਰ ਡਾਇਰੈਕਟ। ਹੁਣ ਉਲਮਾ ਇਕਰਾਮ ਅੱਗੇ ਮੇਰਾ ਸਵਾਲ ਹੈ, ਇਹ ਬੜਾ ਵੱਡਾ ਫੋਰਮ ਹੈ ਔਰ ਆਵਾਜ਼ ਦੂਰ ਤੱਕ ਜਾਂਦੀ ਪਈ ਤੇ ਜਿਹੜੇ ਮਜ਼ਹਬੀ ਲੋਕ ਨੇ ਉਹ ਆਪਣੇ ਆਲਮਾਂ ਕੋਲੋਂ ਇਹ ਸਵਾਲ ਕਰਨ ਕਿ ਪਿਛਲੇ 400-500 ਸਾਲ 'ਚ ਕਿਸੇ ਆਲਮੇ ਦੀਨ ਨੇ ਜਿਨ੍ਹਾਂ ਦੇ 7-7 ਵੋਲੀਅਮ ਛਪੇ ਨੇ, ਕਿਸੇ ਆਲਮੇ ਦੀਨ ਨੇ ਐਡੇ ਅਹਿਮ ਮੌਜੂ ਤੇ ਗੱਲ ਕਿਉਂ ਨਹੀਂ ਕੀਤੀ? ਅਸੀਂ ਅਰਬੀ ਤਾਂ ਨਹੀਂ ਪੜ੍ਹ ਰਹੇ, ਇੱਥੇ ਤਾਂ ਉਰਦੂ ਹੈ ਜਿਹੜੀ ਮਜ਼ਹਬ ਦੇ ਨਾਂ ਤੇ ਵੇਚੀ ਗਈ। ਹੁਣ ਮੈਨੂੰ ਤੁਸੀਂ ਦੱਸੋ ਵੀ ਇਹ ਇਸਲਾਮ ਦੀ ਖੁੱਲੀ ਨਫੀ ਨਹੀਂ ਕੀਤੀ ਇਹ ਮਜ਼ਹਬੀ ਤਬਕੇ ਨੇ, ਉਲਮਾਏ ਕਰਾਮ ਨੇ ਇਹਨੂੰ ਰੱਦ ਕਰਕੇ। ਦੇਖੋ ਇਹ ਗੱਲ ਬਹੁਤ ਅਹਿਮ ਹੈਗੀ ਹੈ ਕਿ ਬਹੁਤ ਸਾਰੀ ਚੀਜ਼ਾਂ ਅਸੀਂ ਕਿਹਾ ਮੁਤਰਜਮ ਕਰ ਦਿੰਦੇ ਨੇ, ਐਡੀਟਰ ਕਰ ਦਿੰਦੇ ਨੇ। ਇਸ ਤਰ੍ਹਾਂ ਜਿਹੜੇ ਆਗੂ ਹੈਗੇ ਨੇ ਉਹ ਵੀ ਬਹੁਤ ਸਾਰੀ ਚੀਜ਼ਾਂ ਬਦਲ ਦਿੰਦੇ ਨੇ। ਕੁਰਾਨ ਸ਼ਰੀਫ ਨੂੰ ਉਹ ਪੜ੍ਹਨਗੇ ਤੇ ਫਿਰ ਉਹਨੂੰ ਪਤਾ ਲੱਗੇਗਾ ਨਾ। ਬੜੇ ਜਈਦ ਉਲਮਾ ਜਿਨ੍ਹਾਂ ਮੌਲਾਨਾ ਮਜ਼ਹਬੀ ਸਾਹਿਬ ਵਰਗੇ ਜਈਦ ਉਲਮਾ ਕਾਬਲੇ ਇਤਰਾਮ ਬੇਹੱਦ, ਗਾਂਧੀ ਸਾਹਿਬ ਵਰਗੇ ਅੱਜ ਦੇ ਜਿਹੜੇ ਕੰਟੈਂਪਰੇਰੀ ਤੁਸੀਂ ਦੇਖੋ ਪਾਕਿਸਤਾਨ ਇਹ ਇੱਧਰ ਆਉਂਦੇ ਨਹੀਂ। ਇੰਡੀਆ ਪਾਕਿਸਤਾਨ ਫਿਰ ਨੇ ਕਹਿਣਾ ਇੰਡੀਆ ਪਾਕਿਸਤਾਨ ਦੋ ਵੱਡੀ ਤਾਕਤਾਂ ਜਿਨ੍ਹਾਂ ਨੇ ਕਨਫਰੰਟ ਕੀਤਾ ਅੰਗਰੇਜ਼ਾਂ ਨੂੰ, ਕਮਿਊਨਿਸਟ
ਔਰ ਉਹਦੇ ਨਾਲ ਦਾਰੁਲ ਉਲੂਮਾਂ ਦੇ ਲੋਕ ਦੋਨਾਂ ਨੇ ਉਰਦੂ ਨੂੰ ਅਪਣਾਇਆ ਪੰਜਾਬ ਵਿੱਚ, ਦੋਨਾਂ ਨੇ ਉਰਦੂ ਨੂੰ ਅਪਣਾਇਆ। ਮਤਲਬ ਹੈ ਕਿ ਇੱਕ ਪਾਸੇ ਉਹ ਬਹੁਤ ਐਂਟੀ ਬ੍ਰਿਟਿਸ਼ ਹੈਗੇ ਨੇ ਔਰ ਹੈਗੇ ਨੇ, ਇਹ ਨਹੀਂ ਉਹਨਾਂ ਨੇ ਬੰਦੇ ਮਰਵਾਏ, ਮਤਲਬ ਉਹਨਾਂ ਤਬਕਾਤੀ ਲੇਕਿਨ ਨਫੀ ਕੀਤੀ, ਇਹਨਾਂ ਮਜ਼ਹਬ ਦੀ ਨਫੀ ਕੀਤੀ, ਲੇਕਿਨ ਉਹਦੇ ਬਾਵਜੂਦ ਲੈਂਗੁਏਜ ਦੇ ਉੱਤੇ ਕਲੀਅਰ ਨਹੀਂ।